ਤਰਲੋਚਨ ਸਿੰਘ ਨੇ ਬੇਸ਼ਰਮੀ ਨਾਲ ਇੱਕ ਤੋਂ ਵੱਧ ਇੱਕ ਝੂਠ ਬੋਲ ਕੇ ਭਾਜਪਾ ਤੇ ਸੰਘ ਦੇ ਆਗੂਆਂ ਦੇ ਨਜ਼ਰ ਵਿੱਚ ਆਉਣ ਲਈ ਚਾਰਾ ਕੀਤਾ ਹੈ। ਉਹਨੂੰ ਇਹ ਨਜ਼ਰ ਆਉਂਦਾ ਕਿ ਵੀ ਜੇ ਮਰਨ ਤੋਂ ਪਹਿਲਾਂ ਮੋਦੀ ਦੇ ਕੋਲੋਂ ਵੀ ਕੁਝ ਗੱਫਾ ਮਿਲ ਜਾਏ ਕੋਈ ਨਾ ਕੋਈ, ਤੇ ਉਹ ਅੱਜ ਕੱਲ੍ਹ ਪਿਛਲੇ ਕੁਝ ਪੀਰੀਅਡ ਤੋਂ ਹੀ ਲੱਗਾ ਹੋਇਆ ਸੀ, ਹੁਣ ਖੁੱਲ੍ਹ ਕੇ ਹੀ ਸਾਹਮਣੇ ਆ ਗਿਆ। ਤਰਲੋਚਨ ਸਿੰਘ ਨੇ ਵੰਡ ਮੌਕੇ ਅਕਾਲੀ ਆਗੂਆਂ ਤੇ ਪੰਥ ਦਰਦੀਆਂ ਵੱਲੋਂ ਸਿੱਖਾਂ ਦੇ ਗੁਰਧਾਮਾਂ ਤੇ ਜਾਲਮਾਤ ਦੀ ਰੱਖਿਆ ਲਈ ਬਣਾਈ ਗਈ ਅਕਾਲ ਸਾਹਿਬ ਫੌਜ ਨੂੰ RSS ਨਾਲ ਜੋੜਿਆ। ਤਰਲੋਚਨ ਸਿੰਘ ਨੇ ਮਾਸਟਰ ਤਾਰਾ ਸਿੰਘ ਬਾਰੇ ਤੇ ਅਕਾਲ ਸਾਹਿਬ ਫੌਜ ਬਾਰੇ ਤੇ ਹੋਰ ਗੱਲਾਂ ਕਰਦਿਆਂ ਬੜਾ ਕੁਫਰ ਤੋਲਿਆ। ਇਹ ਸੁਣ ਕੇ ਮੈਨੂੰ ਹੈਰਾਨੀ ਹੋਈ ਕਿ ਕੋਈ ਬੰਦਾ ਭਰੇ ਇਕੱਠ ਵਿੱਚ ਇੰਨਾ ਝੂਠ ਤੇ ਤੱਥਾਂ ਨੂੰ ਤੋੜ ਮਰੋੜ ਕੇ ਪੇਸ਼ ਕਰਨ ਦਾ ਜੀਰਾ ਕਿਵੇਂ ਕਰ ਸਕਦਾ ਹੈ। दर्शकों ब्रेक बाद ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਅੱਜ ਕੱਲ RSS ਦੇ ਜਿਹੜੇ ਟੂਚੇ ਸਿੱਖਾਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ ਔਰ ਮੋਦੀ ਕੇ ਸਿੱਖਾਂ ਦਾ ਇੱਕ ਨਵਾਂ ਕਲਟ ਜਿਹੜਾ ਸਾਹਮਣੇ ਆ ਰਿਹਾ ਹੈ। ਹੁਣ ਤਰਲੋਚਨ ਸਿੰਘ ਨਾਂ ਦੇ ਬਦ 1 ਲੱਖ ਬੰਦੇ ਨੇ ਨੰਗੇ ਚਿੱਟੇ ਹੋ ਕੇ ਸਿੱਖਾਂ ਦੇ ਹਿੰਦੂ ਹੋਣ ਦਾ ਐਲਾਨ ਕੀਤਾ ਹੈ। ਉਸ ਅਨੁਸਾਰ 5 ਪਿਆਰੇ ਵੀ ਹਿੰਦੂਆਂ ਵਿੱਚੋਂ ਹੀ ਆਏ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਕੀ ਵਿਚਾਰਾਂ ਨੇ? देखो मुवाहिद हुसैन ਜਿਹੜੇ ਨੇ ਉਹ ਪਹਿਲੇ ਪਾਕਿਸਤਾਨੀ ਮੂਲ ਦੇ ਸੁਪਰੀਮ ਕੋਰਟ ਦੇ ਵਕੀਲ ਅਮਰੀਕਾ 'ਚ ਬਣੇ। ਜਦੋਂ ਮੈਂ ਪਹਿਲੀ ਵਾਰ 1991 'ਚ ਵਾਸ਼ਿੰਗਟਨ ਗਿਆ, ਉਹਨਾਂ ਨਾਲ ਮੁਲਾਕਾਤ ਹੋਈ। ਮੁਸ਼ਾਹਿਦ ਹੁਸੈਨ ਉਹਨਾਂ ਦੇ ਵੱਡੇ ਭਰਾ ਨੇ ਔਰ ਈਸਟਰਨ ਟਾਈਮਸ ਇੱਕ ਪੇਪਰ ਉਦੋਂ ਕੱਢਦੇ ਹੁੰਦੇ ਸੀ। ਉਹਦੇ ਵਿੱਚ ਕੋਈ ਆਰਟੀਕਲ ਥੋੜ੍ਹਾ ਕੰਟਰੋਵਰਸ਼ੀਅਲ ਸੀ, ਉਸ ਕੰਟੈਕਸਟ ਸੀ, ਲੋਕਲ ਸੰਗਤ ਦੇ ਵਿੱਚ ਥੋੜ੍ਹਾ ਜਿਹਾ ਰੋਸ ਸੀ। ਮੈਂ ਉਹਨਾਂ ਨੂੰ ਮਿਲਿਆ, ਉਹਨਾਂ ਨੇ ਲੰਚ 'ਤੇ ਸੱਦਿਆ। ਫਿਰ ਤੋਂ ਸਾਡੇ ਬਹੁਤ ਕਰੀਬੀ ਦੋਸਤ ਬਣੇ। ਮੁਸ਼ਾਹਿਦ ਸਾਹਿਬ ਵੀ ਜਦੋਂ ਵਾਸ਼ਿੰਗਟਨ ਆਉਂਦੇ ਰਹੇ, ਉਹਨਾਂ ਦੀ ਹਮੇਸ਼ਾ ਹੁੰਦਾ ਸੀ ਕਿ ਮਿਲਣਾ ਔਰ ਗੱਲਬਾਤ ਕਰਨੀ। ਔਰ ਲਾਹੌਰੀ ਹੋਣ ਦੇ ਨਾਤੇ ਉਹ ਬਹੁਤ ਗੱਲਾਂ ਜਿਹੜੀਆਂ ਨੇ ਉਹ ਸਿੱਧੇ ਅੰਦਾਜ਼ 'ਚ ਹੁੰਦੀਆਂ। ਅਤੇ ਇੱਕ ਵਾਰ ਉਹ ਕਹਿਣ ਲੱਗੇ, ਕਹਿੰਦੇ ਜੀ ਵੈਸੇ ਤਾਂ ਲੋਕ ਵਿਕਦੇ ਆਏ ਨੇ, ਹਮੇਸ਼ਾ ਵਿਕਦੇ ਨੇ, ਆਪਣੇ ਵੀ ਵਿਕਦੇ ਨੇ, ਪਰ ਆਪਣੇ ਬਹੁਤ ਸਸਤੇ 'ਚ ਵਿਕ ਜਾਂਦੇ ਨੇ। ਤੇ ਮੈਂ ਕਿਹਾ ਜੀ ਸਸਤੇ 'ਚ ਨਹੀਂ, ਉਧਾਰ 'ਚ ਹੀ ਵਿਕ ਜਾਂਦੇ। ਬੜਾ ਹੱਸੇ ਜ਼ੋਰ ਜ਼ੋਰ ਦੀ। ਮੈਂ ਕਿਹਾ ਜੀ ਵਿਕਣ ਦਾ ਤਾਂ ਚਲੋ ਵਿਕਦੇ ਤਾਂ ਲੋਕ ਆਏ, ਕੋਈ ਮੁੱਲ ਲੈ ਕੇ ਵਿਕੋ, ਵੀ ਸਸਤੇ ਨਹੀਂ, ਉਧਾਰ 'ਚ ਹੀ ਵਿਕਣ ਵਾਲਾ ਕੰਮ ਹੋਇਆ। ਔਰ ਅੱਜ ਕੱਲ੍ਹ ਮੈਂ ਦੇਖ ਰਿਹਾ ਔਰ ਅੱਗੇ ਵੀ ਅਸੀਂ ਪਾਸਿੰਗ ਰੈਫਰੈਂਸ 'ਚ ਗੱਲ ਕੀਤੀ ਸੀ ਕਿ ਕਿਵੇਂ ਜਿਉਂ-ਜਿਉਂ ਜਿਹੜਾ ਤਾਕਤ ਦਾ ਕੇਂਦਰ ਹੁੰਦਾ ਹੈ, ਜਿਵੇਂ ਬਹੁਤ ਵਾਰ ਇਹ ਹੁੰਦਾ ਵੀ ਗੁੜ ਤੇ ਮੱਖੀਆਂ ਦਾ ਈਡੀਅਮ ਤਾਂ ਸਾਰੇ ਇਸਤੇਮਾਲ ਕਰਦੇ ਨੇ, ਪਰ ਗੁੜ ਤੇ ਮੱਖੀਆਂ ਆਣ ਸਮਝ ਆ ਸਕਦਾ ਹੈ, ਪਰ ਜਦੋਂ ਗੂੰ ਤੇ ਮੱਖੀਆਂ ਆਉਂਦੀਆਂ ਨੇ ਉਦੋਂ ਤੁਸੀਂ ਅੰਦਾਜ਼ਾ ਲਾਓ ਵੀ ਉਹਨਾਂ ਮੱਖੀਆਂ ਨੂੰ ਤੁਸੀਂ ਕੀ ਕਹੋਗੇ। ਹੁਣ ਅਸੀਂ ਇਹ ਦੇਖ ਰਹੇ ਹਾਂ ਵੀ ਕਿਵੇਂ RSS ਦੇ ਹੱਥ 'ਚ ਪਾਵਰ ਆਈ। ਇਹਨਾਂ 10 ਸਾਲਾਂ ਦੇ ਵਿੱਚ ਕਿਸ ਲੈਵਲ ਦੇ ਉੱਤੇ ਸਿੱਖਾਂ ਦੇ ਵਿੱਚ ਇਹਨਾਂ ਨੇ ਘੁਸਪੈਠ ਕੀਤੀ, ਕਿਵੇਂ ਅਕਾਲੀ ਦਲ ਨੂੰ ਪਹਿਲਾਂ ਅੰਦਰੋਂ ਖੌਰਾ ਲਾਇਆ। ਅੰਦਰੋਂ ਤਾਂ ਲਾਣ ਦੇ ਉਹਨਾਂ ਨੂੰ, ਕਿਉਂਕਿ ਆਪ ਹੀ ਜਾ ਕੇ ਵਿਛ ਗਏ। ਜੋ ਪ੍ਰਕਾਸ਼ ਸਿੰਘ ਬਾਦਲ ਨੇ 50 ਸਾਲ 'ਚ RSS ਦੇ ਨਾਲ, ਜਨਸੰਘ ਦੇ ਨਾਲ ਜੋ ਸਾਂਝ ਪਤੀ ਪਤਨੀ ਦੇ ਰਿਸ਼ਤੇ ਦੇ ਨਾਂ ਥੱਲੇ ਅਨਕੰਡੀਸ਼ਨਲ, ਉਹਦੇ 'ਚੋਂ ਇਹੀ ਨਤੀਜਾ ਹੋਣਾ ਸੀ। ਔਰ ਇੱਕ ਤੋਂ ਬਾਅਦ ਇੱਕ ਉਹ ਢੀਂਡਸੇ ਦੀ ਅੰਡਰਸਟੈਂਡਿੰਗ ਹੋਏ, ਮਨਜਿੰਦਰ ਸਿਰਸਾ ਔਰ ਕਾਲਕੇ, ਤੇ ਇਹ ਸਾਰਿਆਂ ਦਾ ਸਿੱਧੇ ਤੌਰ 'ਤੇ ਉਹਨਾਂ ਦੇ ਨਾਲ ਜਾਣਾ ਹੋਏ। ਜਾਂ ਅਸੀਂ ਹੋਰ ਸੂਬਿਆਂ ਦਾ ਤਾਂ ਹੁਣ ਕਹਿਣਾ ਹੀ ਕੀ ਹੈ, ਜਦੋਂ ਮੇਨ ਧੁਰਾ ਹੀ ਹਿਲ ਜਾਂਦਾ। ਹਰਿਆਣੇ ਦੇ ਵਿੱਚ ਤੁਸੀਂ ਦੇਖੋ, ਖੱਟੜ ਦੇ ਪੈਰਾਂ 'ਚ ਬਹਿਣ ਵਾਲੇ, ਹਰਿਆਣਾ ਕਮੇਟੀ ਦਾ ਹਿੱਸਾ ਬਣਨ ਵਾਲੇ ਸਾਰਿਆਂ ਦੇ। ਲੇਕਿਨ ਜਿਸ ਤੇਜ਼ੀ ਦੇ ਨਾਲ ਹੁਣ, ਕਿਉਂਕਿ ਇਹ 2024 ਦੀਆਂ ਚੋਣਾਂ ਤੋਂ ਪਹਿਲਾਂ ਵੀ, ਔਰ ਪੰਜਾਬ ਉਹਨਾਂ ਨੂੰ ਬਹੁਤ ਰੜਕਦਾ ਹੈ, ਬਹੁਤ ਖੁੜਕਦਾ ਹੈ ਉਹਨਾਂ ਨੂੰ, ਕਿਉਂਕਿ ਕਿਸਾਨ ਮੂਵਮੈਂਟ ਦੇ ਹਵਾਲੇ ਨਾਲ ਵੀ, ਸਿੱਖਾਂ ਦੀ ਡਿਫਾਇੰਸ ਵੀ। ਔਰ 2014 ਹੋਏ, 2019 ਹੋਏ, ਦੋਨੋਂ ਵਾਰ ਮੋਦੀ ਦੇ ਰੱਥ ਨੂੰ ਪੰਜਾਬ ਦੇ ਵਿੱਚ ਰੋਕਿਆ ਗਿਆ। ਵੱਖਰੀ ਕਹਾਣੀ ਹੈ ਕਿ ਜੀ ਇੱਕ ਬਦਲ ਦੇ ਨਾਂ ਥੱਲੇ ਵਿੱਚ ਤੀਜੇ ਟੂਚੇ ਆਮ ਆਦਮੀ ਪਾਰਟੀ ਵਾਲੇ ਵੜ ਗਏ। ਲੇਕਿਨ ਕੁਛ ਉਹ ਕਰੈਕਟਰ ਨੇ ਜਿਨ੍ਹਾਂ ਨੂੰ ਤੁਸੀਂ ਬੜੇ ਧਿਆਨ ਨਾਲ ਦੇਖਦੇ ਹੋ ਕਿ ਵੀ ਉਹ ਕਿਵੇਂ ਰੰਗ ਬਦਲਦੇ ਨੇ ਉਹਨਾਂ ਦੇ। ਉਹਦੇ 'ਚ ਕੈਪਟਨ ਅਮਰਿੰਦਰ ਤੋਂ ਵੱਧ ਕੇ ਕਿ ਭਾਈ ਕਿਸ ਲੈਵਲ ਦਾ ਬੰਦਾ ਤੇ ਕਿੱਥੇ ਜਾ ਕੇ ਉਹ ਡਿੱਗਿਆ ਅਲਟੀਮੇਟਲੀ। ਉਹ ਵੀ ਇੱਕ ਉਹ ਨੇ ਜਿਹੜੇ ਸੱਤਾ ਦੇ ਨੇੜੇ ਰਹਿਣ ਲਈ ਕਿਸੇ ਹੱਦ ਤੱਕ ਵੀ ਜਾ ਸਕਦੇ ਨੇ। ਅੱਜ ਜਿਹੜੇ ਬਹੁਤ ਸਾਰੇ, ਹੁਣ ਜੇ ਮਨਜਿੰਦਰ ਸਿਰਸੇ ਨੂੰ ਨੈਸ਼ਨਲ ਜਨਰਲ ਸੈਕਟਰੀ ਬਣਾਇਆ,
बीजेपी का उसी ट्वीट देखो, मैं मोदी जी का शुक्रगुजार हूँ, मोदी जी ने जो सिखों के लिए किया आज तक किसी ने नहीं किया। इन्हों जो तुसी सामने बिठा के 76 हाथ च फड़ लो, एक तो गिनती शुरू करो, 99 ते आके भुल जाओ, फिर एक तो शुरू करो, 100 ना पूरा होने दो। इस तो वध के इन्हां दे नाल तुसी कोई आर्गू जां कोई दलील जां इन्हां तो कोई सवाल जवाब करना भी नहीं बने, तो जिन्होंने पंजाबी छत्तरां दा कच्चा कहंदे ने, ये इन्हां दा इलाज। हुण इस किस्म का एक टुचा भुखा बद इखलाक बद किरदार तरलोचन सिंह नां दा बंदा है। ਗਿਆਨੀ ਜ਼ੈਲ ਸਿੰਘ ਜਦੋਂ ਚੀਫ ਮਿਨਿਸਟਰ, ਹੁਣ ਮੈਂ ਕੁਛ ਚੀਜ਼ਾਂ ਨੇ ਉਹ ਮੈਂ ਕਹਿਣਾ ਨਹੀਂ ਚਾਹੁੰਦਾ ਪਬਲਿਕਲੀ, ਕਿਉਂਕਿ ਇਹ ਇੱਕ ਕੁਛ ਚੀਜ਼ਾਂ ਦੀ ਜਿਹੜੀ ਹੈ ਉਹ ਇੱਕ ਸਿਵਲਾਈਜੇਸ਼ਨਲ ਢੰਗ ਨਾਲ ਜਾਂ ਸ਼ਾਇਸਤਗੀ ਹੁੰਦੀ ਹੈ। ਬਦ ਇਖਲਾਕ ਜਿਹੜਾ ਲਫ਼ਜ਼ ਪਿੰਪ ਅਸੀਂ ਕਹਿੰਦੇ ਹਾਂ, ਦਲਾਲ, ਇਹ ਬਦ ਇਖਲਾਕ ਗਿਆਨੀ ਜ਼ੈਲ ਸਿੰਘ ਜਿਹੜਾ ਸਿਰੇ ਦਾ ਬਦ ਇਖਲਾਕ ਸੀ, ਇਹ ਉਹਦਾ ਪਿੰਪ ਸੀ। ਔਰ ਉਸ ਹੱਦ ਤੱਕ ਜਾ ਕੇ ਜਿਹਨੇ ਆਪਣੀਆਂ, ਹੁਣ ਮੈਂ ਜੇ ਲਫ਼ਜ਼ ਕਿਹਾ ਔਰ ਮੈਂ ਕ੍ਰੈਡੀਬਿਲਟੀ ਦੇ ਨਾਲ ਜਿਹੜਾ ਇਨਸਾਈਡ ਹੈ ਕਿ ਆਪਣੀਆਂ ਈਵਨ ਰਿਸ਼ਤੇਦਾਰ ਬੱਚੀਆਂ ਨੂੰ ਵੀ ਇਹਨੇ ਨਹੀਂ ਬਖਸ਼ਿਆ ਉਸ ਸਤਾ ਦੀ, ਕਿਉਂਕਿ ਉਹਦਾ PR ਮੈਨ ਸੀ ਜਦੋਂ ਜ਼ੈਲ ਸਿੰਘ ਚੀਫ ਮਿਨਿਸਟਰ ਸੀ ਪੰਜਾਬ ਦੇ ਵਿੱਚ। ਫਿਰ ਜ਼ੈਲ ਸਿੰਘ ਦਿੱਲੀ ਪਹੁੰਚ ਜਾਂਦਾ, ਪ੍ਰੈਜ਼ੀਡੈਂਟ ਉਹਦਾ PR ਬਣ ਜਾਂਦਾ। ਹੁਣ ਜ਼ੈਲ ਸਿੰਘ ਦਾ ਸਾਰਾ ਸਫ਼ਰ ਕਾਂਗਰਸ ਤੋਂ ਜਿਹੜਾ ਦੋ ਹੱਥੀਂ ਗੱਫੇ ਖਾਂਦਾ। ਫਿਰ ਜ਼ੈਲ ਸਿੰਘ ਨੂੰ ਜਦੋਂ ਤਨਖਾਹੀਆ ਐਲਾਨਿਆ ਜਾਂਦਾ ਜੂਨ 84 ਦੇ ਹਮਲੇ ਤੋਂ ਬਾਅਦ, ਇਹ ਦਲਾਲ ਫਿਰ ਦਲਾਲੀ ਕਰਦਾ ਆ ਕੇ ਗਿਆਨੀ ਕਿਰਪਾਲ ਸਿੰਘ ਸਾਹਿਬ ਸਿੰਘ ਨਾਲ, ਉਹਨੂੰ ਆਫ ਦਾ ਹੁੱਕ ਕਰਾਉਣ ਦੇ ਲਈ ਕਾਂਗਰਸ। ਫਿਰ ਜ਼ੈਲ ਸਿੰਘ ਦਾ ਅੰਤ ਹੋ ਜਾਂਦਾ, ਇਹਨੂੰ ਲੱਗਦਾ ਫਿਰ ਇੱਧਰ ਹਰਿਆਣੇ 'ਚੋਂ ਰਾਜ ਸਭਾ ਮੈਂਬਰ ਉਹਦਾ ਲੋਕ ਦਲ ਵਾਲਿਆਂ ਦਾ ਦੇਵੀ ਲਾਲ ਦੇ ਪੁੱਤਰ, ਤੇ ਉਹਨਾਂ ਦਾ ਚੋਲਾ ਫੜ ਲੈਂਦਾ, ਇੱਧਰੋਂ ਬਾਦਰਾਂ ਦੇ ਨਾਲ ਚੰਬੜਿਆ ਹੁੰਦਾ। ਹੁਣ ਕਰਦਾ ਅੱਜ ਹਾਲਾਤ ਇਹ ਨੇ ਵੀ ਹੁਣ ਬੁੱਢਾ ਕਬਰਾਂ 'ਚ ਲੱਤਾਂ ਨੇ, ਪਰ ਉਹਨੂੰ ਇਹ ਨਜ਼ਰ ਆਉਂਦਾ ਕਿ ਵੀ ਜੇ ਮਰਨ ਤੋਂ ਪਹਿਲਾਂ ਮੋਦੀ ਦੇ ਕੋਲੋਂ ਵੀ ਕੁਛ ਗੱਫਾ ਮਿਲ ਜਾਏ ਕੋਈ ਨਾ ਕੋਈ, ਤੇ ਉਹ ਅੱਜ ਕੱਲ੍ਹ ਪਿਛਲੇ ਕੁਛ ਪੀਰੀਅਡ ਤੋਂ ਹੀ ਲੱਗਾ ਹੋਇਆ ਸੀ, ਹੁਣ ਖੁੱਲ੍ਹ ਕੇ ਹੀ ਸਾਹਮਣੇ ਆ ਗਿਆ। ਉਹ ਲੱਗਾ ਹੋਇਆ ਸਾਬਤ ਕਰਨ ਜੀ ਹਿੰਦੂਆਂ ਸਿੱਖਾਂ ਦਾ ਤਾਂ ਝਗੜਾ ਹੀ ਕੋਈ ਨਹੀਂ। ਹਿੰਦੂ ਤਾਂ ਜਿਹੜਾ ਸਾਰਾ ਸਾਡਾ ਇਤਿਹਾਸ ਹੀ ਹਿੰਦੂਆਂ ਦਾ ਇਤਿਹਾਸ ਹੈ। ਔਰ ਉਹਦਾ ਇੱਕ ਆਰਟੀਕਲ ਜਿਹੜਾ ਹਿੰਦੀ ਨਿਊਜ਼ਪੇਪਰ 'ਚ ਵੀ ਲੱਗਾ, ਉਹਦੇ 'ਚ ਉਹਨੇ ਕਿਹਾ 5 ਹਿੰਦੂ ਹੀ ਪਹਿਲੇ 5 ਪਿਆਰੇ ਸਜੇ ਥੇ, ਕਿ ਜੀ ਜਿਹੜੇ 5 ਪਿਆਰੇ ਸੀ ਉਹ ਕੌਣ ਸਨ? ਹਿੰਦੂ ਹੀ ਸੀ। ਔਰ ਇੱਥੋਂ ਤੱਕ ਉਹ ਚੱਲਦਾ ਉਹ ਇਹ ਸਾਬਤ ਕਰਨ ਤੇ ਆ ਗਿਆ ਕਿ ਸਾਵਰਕਰ ਨੂੰ ਜਦੋਂ ਜੇਲ੍ਹ ਹੋਈ, ਉਹਦਾ ਜਿਹੜਾ ਕੇਸ ਹੈ ਉਹ ਵੀ ਮਾਸਟਰ ਤਾਰਾ ਸਿੰਘ ਨੇ ਲੜਿਆ ਸੀ। ਔਰ ਮੈਂ ਪਰਮਜੀਤ ਸਿੰਘ ਸਰਨਾ ਜਿਹੜੇ ਦਿੱਲੀ ਅਕਾਲੀ ਦਲ ਦੇ ਪ੍ਰਧਾਨ ਨੇ, ਔਰ ਉਹਨਾਂ ਨੇ ਇਸ ਪਿਛਲੇ ਦਿਨਾਂ 'ਚ ਨੇ ਤਰਲੋਚਨ ਸਿੰਘ ਨੇ ਪ੍ਰੈਸ ਕਾਨਫਰੰਸ ਵੀ ਕੀਤੀ, ਔਰ ਉਹਦੇ 'ਚ ਵੀ ਉਹਨੇ ਕਿਹਾ ਦੇਖੋ ਜੀ ਇਹ ਸਿੱਖ ਜਿਹੜੇ ਨੇ ਗੰਗੂ ਬਾਹਮਣ ਕਰਦੇ ਨੇ, ਗੰਗੂ ਬਾਹਮਣ ਨਹੀਂ ਕਹਿਣਾ ਚਾਹੀਦਾ, ਗੰਗੂ ਰਸੋਈਆ ਕਹਿ ਲਓ, ਦੂਜਾ ਕਹਿ ਲਓ। ਹੁਣ ਇਸ ਕਿਸਮ ਦਾ ਇਹ ਪੂਰਾ ਆਰਟੀਕਲ ਜੇ ਮੈਂ ਡਿਸਕਸ ਕਰਾਂ ਤਾਂ ਮੇਰਾ ਖਿਆਲ ਹੈ ਮੈਨੂੰ ਹਰ ਹਾਲਤ 'ਚ ਜਿਹੜਾ ਇਹਦੇ ਨਾਲ ਇੱਕ ਛੱਤਰ ਮਾਰਨਾ ਪੈਣਾ, ਇੰਨਾ ਵਕਤ ਨਹੀਂ ਹੈ। ਹੁਣ ਮੈਂ ਪਰਮਜੀਤ ਸਿੰਘ ਸਰਨਾ ਨੇ ਜਿਹੜੀ ਇਹਨੇ ਪ੍ਰੈਸ ਕਾਨਫਰੰਸ ਤਰਲੋਚਨ ਸਿੰਘ ਨੇ ਪਿਛਲੇ ਦਿਨਾਂ 'ਚ ਕਰਕੇ ਉਹਨੇ ਕਿਹਾ, ਉਹਦੇ ਤੇ ਉਹਨਾਂ ਨੇ ਇਸ ਨੂੰ ਕਾਊਂਟਰ ਕੀਤਾ ਕਿ ਬਈ ਇਹ ਉਹਨਾਂ ਕਿਹਾ ਕਿ ਕੱਲ ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਅੱਗੇ, ਕਿਉਂਕਿ ਉਹ ਬੈਠਾ ਹੈ ਨੱਡਾ, ਜਦੋਂ ਇਹ ਮਨਜਿੰਦਰ ਸਿਰਸਾ ਤੇ ਇਹ ਉਹ ਸਾਰੇ ਨੇ, ਤਰਲੋਚਨ ਸਿੰਘ ਨੇ ਮਾਸਟਰ ਤਾਰਾ ਸਿੰਘ ਬਾਰੇ ਤੇ ਅਕਾਲ ਸਹਾਇ ਫੌਜ ਬਾਰੇ ਤੇ ਹੋਰ ਗੱਲਾਂ ਕਰਦਿਆਂ ਬੜਾ ਕੁਫਰ ਤੋਲਿਆ। ਇਹ ਸੁਣ ਕੇ ਮੈਨੂੰ ਹੈਰਾਨੀ ਹੋਈ ਕਿ ਕੋਈ ਬੰਦਾ ਭਰੇ ਇਕੱਠ ਵਿੱਚ ਇੰਨਾ ਝੂਠ ਤੇ ਤੱਥਾਂ ਨੂੰ ਤੋੜ ਮਰੋੜ ਕੇ ਪੇਸ਼ ਕਰਨ ਦਾ ਜੀਰਾ ਕਿਵੇਂ ਕਰ ਸਕਦਾ ਹੈ। ਤਰਲੋਚਨ ਸਿੰਘ ਨੇ ਬੋਲਦਿਆਂ ਇੱਕ ਝੂਠ ਇਹ ਬੋਲਿਆ ਕਿ ਸਾਵਰਕਰ ਦਾ ਕੇਸ ਮਾਸਟਰ ਤਾਰਾ ਸਿੰਘ ਨੇ ਲੜਿਆ, ਜੋ ਸਰਾਸਰ ਝੂਠ ਹੈ। ਆਪਣੀ ਗੱਲ ਨੂੰ ਸੱਚੀ ਸਾਬਤ ਕਰਨ ਲਈ ਤਰਲੋਚਨ ਸਿੰਘ ਨੇ ਇਹ ਦਾਅਵਾ ਵੀ ਕੀਤਾ ਕਿ ਉਸ ਸਮੇਂ ਦੀਆਂ ਅਖਬਾਰਾਂ ਤੇ ਤਸਵੀਰਾਂ ਮੌਜੂਦ ਹਨ। ਮੈਂ ਤਰਲੋਚਨ ਸਿੰਘ ਨੂੰ ਚੁਣੌਤੀ ਦਿੰਦਾ ਕਿ ਉਹ ਇੱਕ ਵੀ ਅਖਬਾਰ ਪੇਸ਼ ਕਰਨ ਜਿਸ ਵਿੱਚ ਸਪਸ਼ਟ ਹੋਏ ਕਿ ਮਾਸਟਰ ਤਾਰਾ ਸਿੰਘ ਨੇ ਸਾਵਰਕਰ ਦਾ ਕੇਸ ਲੜਿਆ। ਹੁਣ ਉਹ ਇਹ ਸਾਬਤ ਕਰ ਰਿਹਾ ਜੀ ਅਕਾਲੀ ਇਹੀ ਨਹੀਂ ਵੀ ਸਿੱਖ ਹਿੰਦੂ ਨੇ, ਈਵਨ ਸਾਵਰਕਰ ਜਿਹੜਾ ਹਿੰਦੂਤਵਾਦ ਹੈ ਉਹਨੂੰ ਜਦੋਂ ਜੇਲ੍ਹ 'ਚ ਸੁੱਟਿਆ ਮਾਸਟਰ ਤਾਰਾ ਸਿੰਘ ਨੇ ਉਹਦਾ ਕੇਸ ਲੜਿਆ। ਫਿਰ ਉਹਨਾਂ ਗਿਆ ਦੂਜਾ ਝੂਠ, ਤਰਲੋਚਨ ਸਿੰਘ ਨੇ ਵੰਡ ਮੌਕੇ ਅਕਾਲੀ ਆਗੂਆਂ ਤੇ ਪੰਥ ਦਰਦੀਆਂ ਵੱਲੋਂ ਸਿੱਖਾਂ ਦੇ ਗੁਰਧਾਮਾਂ ਤੇ ਜਾਲਮਾਤ ਦੀ ਰੱਖਿਆ ਲਈ ਬਣਾਈ ਗਈ ਅਕਾਲ ਸਹਾਇ ਫੌਜ ਨੂੰ RSS ਨਾਲ ਜੋੜਿਆ। ਹੁਣ ਤਰਲੋਚਨ ਸਿੰਘ ਕਹਿੰਦਾ ਜੀ 47 'ਚ ਜਦੋਂ ਪਾਰਟੀਸ਼ਨ ਵੇਲੇ ਸਿਵਲ ਵਾਰ ਚੱਲ ਰਹੀ ਸੀ, ਜਿਹੜੀ ਮਾਸਟਰ ਤਾਰਾ ਸਿੰਘ ਨੇ ਬਣਾਈ ਸੀ ਅਕਾਲ ਸਹਾਇ ਫੌਜ, ਉਹ RSS ਦੇ ਨਾਲ ਮਿਲ ਕੇ ਹੀ ਕੰਮ ਕਰ ਰਹੇ ਸੀ। ਉਹਨਾਂ ਕਿਹਾ ਅਜੇ ਕਹਿੰਦੇ ਤਰਲੋਚਨ ਸਿੰਘ ਨੂੰ ਸ਼ਰਮ ਆਉਣੀ ਚਾਹੀਦੀ ਹੈ।
ਇਹ ਜਥੇਬੰਦੀ ਸਿੱਖਾਂ ਨੇ ਨਿਰੋਲ ਆਪਣੇ ਪੱਧਰ ਤੇ ਬਣਾਈ ਸੀ। ਆਪਣੇ ਪੱਧਰ ਤੇ ਕਾਰਜ ਕਰਦੇ ਆ ਸਿੱਖਾਂ ਦੇ ਜਾਨ ਮਾਲ ਦੀ ਹਿਫਾਜ਼ਤ ਲਈ। ਮੇਰੇ ਪਿਤਾ ਜੀ, ਇਹ ਪਰਮਜੀਤ ਸਿੰਘ ਸਰਨਾ ਕਹਿ ਰਿਹਾ, ਜੋ ਕਿ ਖੁਦ ਇਸ ਦਾ ਹਿੱਸਾ ਸਨ, ਉਹਨਾਂ ਸਾਰੀਆਂ ਗੱਲਾਂ ਖੁਦ ਮੈਨੂੰ ਦੱਸੀਆਂ ਸਨ। ਇਤਿਹਾਸ ਦੀ ਤੱਥ ਵੀ ਇਹ ਕਹਿੰਦੇ ਹਨ, ਪਰ ਚਾਪਲੂਸੀ ਕਰਦਿਆਂ ਤਰਲੋਚਨ ਸਿੰਘ ਇਸ ਹੱਦ ਤੱਕ ਗਿਰ ਗਿਆ ਕਿ ਉਸ ਨੇ ਇਸ ਜਥੇਬੰਦੀ ਨੂੰ ਵੀ RSS ਨਾਲ ਮਿਲ ਕੇ ਚੱਲਣ ਵਾਲੀ ਜਥੇਬੰਦੀ ਕਿਹਾ, ਜਦ ਕਿ ਉਸ ਵੇਲੇ ਤੱਕ ਪੰਜਾਬ ਵਿੱਚ RSS ਦਾ ਕੋਈ ਨਾਮੋ ਨਿਸ਼ਾਨ ਹੀ ਨਹੀਂ ਸੀ। ਇਹ ਕਿਉਂਕਿ ਜਦੋਂ ਇੱਕੋ ਲੈਵਲ ਦੇ ਲੋਕ ਗੱਲ ਕਰ ਰਹੇ ਹੋਣ ਫਿਰ ਉਹਦੇ 'ਚ ਭਾਰ ਵੀ ਹੁੰਦਾ ਹੈ, ਕਿਉਂਕਿ ਇਹਨਾਂ ਦਾ ਸੰਬੰਧ ਵੀ ਪਰਮਜੀਤ ਸਿੰਘ ਸਰਨਾ ਹੋਰਾਂ ਦਾ ਪੋਠੋਹਾਰ ਬੈਲਟ ਨਾਲ, ਜਿੱਥੋਂ ਮਾਸਟਰ ਤਾਰਾ ਸਿੰਘ ਸਨ, ਸੋ ਇਨਸਾਈਡਰ ਹੈ। ਔਰ ਇਹ ਵੀ ਜਿਹੜਾ ਇਸ ਕਿਸਮ ਦਾ ਵਿਕਿਆ ਹੋਇਆ ਬੰਦਾ ਹੈ ਉਸ ਦਾ। ਫਿਰ ਉਹਨਾਂ ਨੇ ਕਿਹਾ ਤੀਜਾ ਝੂਠ, ਤਰਲੋਚਨ ਸਿੰਘ ਨੇ ਇਹ ਬੋਲਿਆ ਕਿ ਮਾਸਟਰ ਤਾਰਾ ਸਿੰਘ ਨੂੰ ਸਾਵਰਕਰ ਦੀ ਮਦਦ ਕਰਨ ਦੇ ਕਾਰਨ ਸਰਕਾਰ ਨੇ ਜੇਲ੍ਹ 'ਚ ਸੁੱਟਿਆ, ਜਦੋਂ ਕਿ ਸਾਰੇ ਜਾਣਦੇ ਹਨ ਕਿ ਜਦੋਂ ਮਾਸਟਰ ਤਾਰਾ ਸਿੰਘ ਨੇ ਸਿੱਖਾਂ ਨਾਲ ਵੰਡ ਤੋਂ ਪਹਿਲਾਂ ਜੋ ਵਾਅਦੇ ਕੀਤੇ ਗਏ ਸਨ ਉਹਨਾਂ ਨੂੰ ਪੂਰਾ ਕਰਨ ਲਈ ਆਵਾਜ਼ ਉਠਾਉਣੀ ਸ਼ੁਰੂ ਕੀਤੀ, ਤਾਂ ਪੰਥ ਤੇ ਪੰਜਾਬ ਦੇ ਹਿੱਤਾਂ ਦੀ ਆਵਾਜ਼ ਬੁਲੰਦ ਕਰਨ ਦੇ ਬਦਲੇ ਉਹਨਾਂ ਨੂੰ ਜੇਲ੍ਹ 'ਚ ਸੁੱਟਿਆ ਗਿਆ। ਹੁਣ ਤਰਲੋਚਨ ਸਿੰਘ ਇਹ ਕਹਿ ਰਿਹਾ ਨੱਡੇ ਦੇ ਸਾਹਮਣੇ BJP ਕਿ ਜੀ ਕਿਉਂਕਿ ਮਾਸਟਰ ਤਾਰਾ ਸਿੰਘ ਨੇ ਤੁਹਾਡੇ ਹਿੰਦੂ ਆਈਡੀਓਲੌਗ ਸਾਵਰਕਰ ਦੀ ਮਦਦ ਕੀਤੀ ਸੀ, ਇਸ ਲਈ ਨਹਿਰੂ ਨੇ ਉਹਨੂੰ ਜੇਲ੍ਹ 'ਚ ਸੁੱਟਿਆ। ਹੁਣ ਇਹ ਫੈਕਟ ਪਤਾ ਹੈ ਕਿ ਬਈ ਜਿਹੜਾ ਉਹ ਦਿੱਲੀ ਦੇ ਵਿੱਚ ਜਲੂਸ ਕੇ ਪਹਿਲੀ ਗ੍ਰਿਫਤਾਰੀ ਮਾਸਟਰ ਤਾਰਾ ਸਿੰਘ ਦੀ ਟ੍ਰੇਨ 'ਚ ਜਦੋਂ ਅੰਮ੍ਰਿਤਸਰ ਤੋਂ ਦਿੱਲੀ ਗਿਆ ਨਰੇਲਾ ਸਟੇਸ਼ਨ ਤੇ ਹੋਈ ਸੀ ਕਿ ਬਈ ਪਟੇਲ ਨੇ ਕਿਹਾ ਸੀ ਕਿ ਬਈ ਇਹਨੂੰ ਅੰਦਰ ਸੁੱਟੋ, ਔਰ ਅਖੀਰ 'ਚ ਉਹਨਾਂ ਨੇ ਕਿਹਾ ਵੀ ਤਰਲੋਚਨ ਸਿੰਘ ਨੇ ਬੇਸ਼ਰਮੀ ਨਾਲ ਇੱਕ ਤੋਂ ਵੱਧ ਇੱਕ ਝੂਠ ਬੋਲ ਕੇ ਭਾਜਪਾ ਤੇ ਸੰਘ ਦੇ ਆਗੂਆਂ ਦੇ ਨਜ਼ਰ ਵਿੱਚ ਆਉਣ ਲਈ ਚਾਰਾ ਕੀਤਾ। ਇਹ ਸਭ ਕਰਕੇ ਭਾਵੇਂ ਸਰਕਾਰ ਤੋਂ ਉਸ ਨੂੰ ਕੋਈ ਬੋਟੀ ਪੈ ਜਾਏ, ਪਰ ਸਿੱਖਾਂ ਦੀਆਂ ਨਜ਼ਰਾਂ 'ਚੋਂ ਉਹ ਪੂਰੀ ਤਰ੍ਹਾਂ ਹਮੇਸ਼ਾ ਲਈ ਡਿੱਗ ਗਿਆ। ਇਸ ਕਿਸਮ ਦੇ ਜਿਹੜੇ ਨੇ ਉਹ ਬਿਲਕੁਲ ਬੇਸ਼ਰਮ ਔਰ ਬੇਹਯਾ ਬਦ ਅਖਲਾਕ ਤਾਂ ਹੈ ਹੀ ਹੈ, ਪਰ ਇਹ ਕੱਲਾ ਨਹੀਂ ਹੈ ਕਿ ਵੀ ਇਹ ਤਰਲੋਚਨ ਸਿੰਘ ਦਾ ਇੱਕ ਆਉਣ ਵਾਲੇ ਪੀਰੀਅਡ 'ਚ ਅਸੀਂ 2024 ਦੀਆਂ ਚੋਣਾਂ ਤੋਂ ਪਹਿਲਾਂ ਇਸ ਕਿਸਮ ਦੇ ਬਦ ਅਖਲਾਕ, ਬਦ ਕਿਰਦਾਰ, ਵਿਕੇ ਹੋਏ ਜ਼ਮੀਰ ਫਰੋਸ਼ ਬਹੁਤ ਸਾਰੇ ਹੋਰ ਪੱਗਾਂ ਵਾਲੇ ਮੋਦੀ ਕੇ ਸਿੱਖ ਦੇਖਾਂਗੇ, ਕਿਉਂਕਿ ਇਹਨਾਂ ਨੂੰ ਇਹ ਬਿਲਕੁਲ ਭੁੱਲਿਆ ਹੋਇਆ ਕਿ ਗੁਰੂ ਨੂੰ ਵੀ ਜਾ ਕੇ ਮੂੰਹ ਦਿਖਾਣਾ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਨੇ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ।